वो कहते ना हिंदू है बुरा ना मुसलमान है बुरा, बुराई पे आ जाए तो हर इंसान है। ਅੱਜ ਆਪਾਂ ਉਸ ਦਰ ਦੇ ਉੱਤੇ ਖੜੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ, ਜਿੱਥੇ ਤੁਸੀਂ ਅੱਜ 4 ਬੰਦਿਆਂ ਨੂੰ ਨਾਮ ਪੁੱਛ ਲਿਓ ਭਾਜੀ। ਕੋਈ ਕਹੇਗਾ ਜੀ ਮੇਰਾ ਮੁਹੰਮਦ, ਕੋਈ ਕੁਮਾਰ ਕਹੇਗਾ, ਕੋਈ ਸਿੰਘ ਕਹੇਗਾ, ਕੋਈ ਹੋ ਸਕਦਾ, ਮਤਲਬ ਕਿ ਹਰ ਧਰਮ ਦੇ ਤੁਹਾਨੂੰ ਇੱਥੇ ਲੋਕ ਮਿਲਣਗੇ। ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ, ਹੈ ਨਾ। ਤੇ ਮਜ਼ਹਬ ਜਿਹੜਾ ਮਜ਼ਹਬੀ ਹੋਊਗਾ ਇਨਸਾਨ, ਉਹ ਤਾਂ ਕਦੀ ਕਿਸੇ ਨਾਲ ਵੈਰ ਕਰੇਗਾ ਹੀ ਨਹੀਂ। ਤਾਂ ਫਿਰ ਇਹ ਨਫ਼ਰਤ ਪੈਦਾ ਕਿੱਥੋਂ ਹੁੰਦੀ? ਇਹ ਸਵਾਲ ਜਿਹੜਾ ਨਾ ਸਰਦਾਰ ਜੀ, ਅਸੀਂ ਇਹਨੂੰ ਸਵਾਲ ਹੀ ਰਹਿਣ ਦਿੰਦੇ ਆ। ਇਹ ਲੋਕ ਸੋਚਣਗੇ ਕਿੱਥੋਂ ਪੈਦਾ ਹੁੰਦੀ ਹੈ। ਇਹਨਾਂ ਨੂੰ ਮੰਨੀ ਤਾਂ ਜਾਂਦੇ ਆ ਗੁਰੂਆਂ ਪੀਰਾਂ ਨੂੰ, ਤਾਂ ਮਜ਼ਹਬ ਨੂੰ ਮੰਨੀ ਜਾਂਦੇ, ਪਰ ਮਜ਼ਹਬ ਦੀ ਨਹੀਂ ਮੰਨਦੇ, ਹੈ ਨਾ। ਗੁਰੂਆਂ ਪੀਰਾਂ ਦੀ ਅਸੀਂ ਗੱਲ ਹੀ ਨਹੀਂ ਮੰਨਦੇ। अस्सलामुअलैकुम ते जी आयां नूं ते सत श्री अकाल। मैं तुहाडा अपना मेज़बान बिल्लू घुम्मण ते तुसीं वेख रहे हो पंजाबी लहर ते सोशल अलर्ट। मेरे नाल जुड़े ने इस वक्त मेरे बहुत प्यारे सरदार वीर जिहड़े इंडिया 'ਚ तशरीफ लाए ने। सब तो पहला मैं तुहाडे लई इन्हां दा तारुफ लैके आ रहा ते विचों परौणे लंघदे जा रहे हैं। खैर मेरे तुहानूं पता लगे कि रश वाली जगह ते खलोते हैं। की तारुफ है जी सरदार जी अपना? ਮਨਵਿੰਦਰ ਸਿੰਘ ਹੈ ਜੀ ਮੇਰਾ ਨਾਮ। ਤੇ ਅਸੀਂ ਅੱਜ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਹਾਂ। ਸਾਡੇ ਵਡਭਾਗ ਨੇ ਜਿਹੜੇ ਸਾਨੂੰ ਇਹ ਮੌਕਾ ਪ੍ਰਾਪਤ ਹੋਇਆ। ਅਸੀਂ ਵੱਡੇ ਲੰਮੇ ਪਿੱਛੋਂ ਪਿੰਡ ਕਿਹੜਾ? ਪਿੱਛੋਂ ਰੈਮਲ ਮਾਜਰੀ ਹੈ ਜੀ, ਭਾਦਸੋਂ ਦੇ ਲਾਗੇ, ਪਟਿਆਲਾ ਜ਼ਿਲ੍ਹਾ ਪੈਂਦਾ ਸਾਡਾ। ਕੀ ਬਾਤ ਹੈ। ਤੇ ਸਾਡੇ ਨਾਲ ਦੂਸਰੇ ਸਰਦਾਰ ਵੀਰ ਜੁੜੇ ਨੇ। ਸਰਦਾਰ ਜੀ ਕੀ ਨਾਂ ਆਪਣਾ, ਕੀ ਤਾਰਫ ਹੈ, ਇਲਾਕਾ ਕਿਹੜਾ? ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਮੇਰਾ ਇਲਾਕਾ ਹੈਗਾ ਜ਼ਿਲ੍ਹਾ ਰੋਪੜ ਹੈ, ਪੰਜਾਬ। ਤੇ ਭਾਰਤ ਤੋਂ ਅਸੀਂ ਜਥੇ ਦੇ ਰੂਪ ਵਿੱਚ ਜਿੱਦਾਂ ਦਰਸ਼ਨ ਕਰਨ ਦੇ ਲਈ ਆਏ ਕੀ ਹਾਂ। ਬਾਤ ਹੈ। ਸਰਦਾਰ ਜੀ ਤੁਹਾਡਾ ਇੰਟਰੋਡਕਸ਼ਨ? ਜੀ ਮੇਰਾ ਨਾਮ ਜਗਦੀਪ ਸਿੰਘ ਹੈ। ਵੈਸੇ ਮੈਨੂੰ ਜਗਦੀਪ ਸਿੰਘ ਥਲੀ ਕਰਕੇ ਜਾਣਿਆ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ। ਤੇ ਮੇਰਾ ਜ਼ਿਲ੍ਹਾ ਰੋਪੜ ਹੈ ਜੀ, ਪੰਜਾਬ। ਹਾਂ। ਅੱਛਾ, ਚੂੰਕਿ ਮੇਰੇ ਵੀਰ ਜਿਹੜੇ ਨੇ ਪੜ੍ਹੇ ਲਿਖੇ ਨੇ ਔਰ ਨੌਜਵਾਨ ਨਸਲ ਦੇ ਨੁਮਾਇੰਦਾ ਨੇ, ਇਹਨਾਂ ਨਾਲ ਗੱਲ ਕਰਾਂਗੇ। ਇੱਕ ਟੌਪਿਕ ਬੜਾ ਖੂਬਸੂਰਤ ਹੈ ਜਿਹਦੀ ਅੱਜ ਅਸ਼ਦ ਜ਼ਰੂਰਤ ਹੈ ਕਿ ਸਰਦਾਰ ਜੀ ਜਿਹੜੀ ਮਜ਼ਹਬੀ ਰਵਾਦਾਰੀ ਹੈ ਨਾ, ਹਰ ਮਜ਼ਹਬ ਆਪਣੇ ਮੰਨਣ ਵਾਲਿਆਂ ਨੂੰ, ਹਰ ਧਰਮ ਆਪਣੇ ਮੰਨਣ ਵਾਲਿਆਂ ਨੂੰ ਇਹ ਸਬਕ ਦਿੰਦਾ ਕਿ ਦੂਸਰੇ ਧਰਮ ਦਾ ਇਹਤਰਾਮ ਕਰੋ। ਠੀਕ ਹੈ। ਤੇ ਤੁਸੀਂ ਇਸ ਬਾਰੇ ਰੋਸ਼ਨੀ ਪਾਉਣੀ ਆ ਆਪਣੇ ਆਪਣੇ ਲਫ਼ਜ਼ਾਂ 'ਚ ਕਿ ਅੱਜ ਦੁਨੀਆ ਵਿੱਚ ਅਮਨ ਲਿਆਉਣ ਲਈ, ਦੁਨੀਆ ਨੂੰ ਆਪਸ 'ਚ ਜੋੜਨ ਲਈ ਇੱਕ ਦੂਸਰੇ ਦੇ ਧਰਮ ਦਾ ਇਹਤਰਾਮ ਕਿੰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡੀ ਰਾਏ ਲੈਣਾ ਚਾਹਾਂਗਾ ਇਸ। ਬਿਲਕੁਲ ਭਾਜੀ, ਤੁਸੀਂ ਬਿਲਕੁਲ ਇਹ ਦਰੁਸਤ ਫਰਮਾਇਆ ਵੀ ਕੋਈ ਵੀ ਧਰਮ ਹੈਗਾ ਨਫ਼ਰਤ ਨਹੀਂ ਸਿਖਾਉਂਦਾ, ਇਨਸਾਨੀਅਤ ਦਾ ਪਾਠ ਸਬਕ ਸਿਖਾਉਂਦਾ ਹੈ ਨਾ। ਪਿਆਰ ਦੀ ਭਾਸ਼ਾ ਮੈਂ ਕਹਿ ਲਵਾਂ ਵੀ ਜਿਹੜੇ ਲੋਕ ਹੈਵਾਨੀਅਤ ਦੀਆਂ ਗੱਲਾਂ ਕਰਦੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਆਪਾਂ ਹੀ ਮੰਨਦੇ ਹਾਂ, ਅਕਸਰ ਆਪਾਂ ਗੱਲਾਂ ਵੀ ਕਰਦੇ ਹਾਂ। ਅੱਜ ਆਪਾਂ ਉਸ ਦਰ ਦੇ ਉੱਤੇ ਖੜੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ, ਜਿੱਥੇ ਤੁਸੀਂ ਅੱਜ 4 ਬੰਦਿਆਂ ਨੂੰ ਨਾਮ ਪੁੱਛ ਲਿਓ ਭਾਜੀ। ਕੋਈ ਕਹੇਗਾ ਜੀ ਮੇਰਾ ਮੁਹੰਮਦ, ਕੋਈ ਕੁਮਾਰ ਕਹੇਗਾ, ਕੋਈ ਸਿੰਘ ਕਹੇਗਾ, ਕੋਈ ਹੋ ਸਕਦਾ, ਮਤਲਬ ਕਿ ਹਰ ਧਰਮ ਦੇ ਤੁਹਾਨੂੰ ਇੱਥੇ ਲੋਕ ਮਿਲਣਗੇ। ਇਹਦਾ ਮਤਲਬ ਹੈ ਵੀ ਇਹ ਇੱਕ ਧਰਮ ਹੈ। ਇੱਥੇ ਇੱਕ ਧਰਮ ਦਾ ਸਥਾਨ, ਧਾਰਮਿਕ ਸਥਾਨ ਹੈ ਭਾਜੀ। ਤੇ ਧਾਰਮਿਕ ਸਥਾਨ ਦੇ ਉੱਤੇ ਆਏ ਹੋਏ ਇਹ ਲੋਕ ਪਿਆਰ ਦਾ ਪੈਗਾਮ ਲੈ ਕੇ ਆਏ ਨੇ। ਅਸਲ ਦੇ ਵਿੱਚ ਧਰਮ ਦੀ ਗੱਲ ਕਰਨ ਆਏ ਨੇ। ਪਰ ਜਦੋਂ ਗੱਲ ਤੁਸੀਂ ਅੱਜ ਸਾਨੂੰ ਇਹ ਮੁੱਦਾ ਉਠਾਉਣਾ ਕਿਉਂ ਪਿਆ ਭਾਜੀ? ਪਹਿਲੇ ਸਵਾਲ ਇਹ ਆ ਜਾਂਦਾ ਕਿਉਂਕਿ ਅੱਜ ਨਫ਼ਰਤ ਦੇ ਨਾਲ ਵੀ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਵੇਖਦੇ ਨੇ। ਉਹ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸਵਾਲ ਇਹ ਵੀ ਪੈਦਾ ਹੁੰਦਾ ਵੀ ਜੇ ਹਰ ਧਰਮ ਸਾਨੂੰ ਇਨਸਾਨੀਅਤ ਦਾ ਸਬਕ ਸਿਖਾਉਂਦਾ ਤਾਂ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਧਰਮ ਹੈ, ਹਰ ਇੱਕ ਲੀਡਰ ਦਾ ਕੋਈ ਨਾ ਕੋਈ ਧਰਮ ਹੈ, ਤਾਂ ਫਿਰ ਇਹ ਨਫ਼ਰਤ ਪੈਦਾ ਕਿੱਥੋਂ ਹੁੰਦੀ ਹੈ? ਇਹ ਸਵਾਲ ਜਿਹੜਾ ਨਾ ਸਰਦਾਰ ਜੀ, ਅਸੀਂ ਇਹਨੂੰ ਸਵਾਲ ਹੀ ਰਹਿਣ ਦਿੰਦੇ ਆ। ਇਹ ਲੋਕ ਸੋਚਣਗੇ ਕਿੱਥੋਂ ਪੈਦਾ ਹੁੰਦੀ ਹੈ, ਔਰ ਇਹ ਨਹੀਂ ਪੈਦਾ ਹੋਣੀ ਚਾਹੀਦੀ। ਸਰਦਾਰ ਜੀ ਤੁਸੀਂ ਇਸ ਦੁਨੀਆ ਨੂੰ ਖੂਬਸੂਰਤ ਅਮਨ ਦਾ ਗਹਿਵਾਰਾ ਬਣਾਉਣ ਲਈ ਇਸ ਗੱਲ ਤੇ ਬਿਲੀਵ ਕਰਦੇ ਹੋ ਕਿ ਸਾਨੂੰ ਇੱਕ ਦੂਸਰੇ ਦੇ ਧਰਮ ਦਾ ਇਹਤਰਾਮ ਕਰਨਾ ਚਾਹੀਦਾ? ਬਿਲਕੁਲ, ਜਿੱਦਾਂ ਵੀਰ ਜੀ ਨੇ ਕਿਹਾ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ, ਹੈ ਨਾ। ਤੇ ਮਜ਼ਹਬ ਜਿਹੜਾ ਮਜ਼ਹਬੀ ਹੋਊਗਾ ਇਨਸਾਨ, ਉਹ ਤਾਂ ਕਦੀ ਕਿਸੇ ਨਾਲ ਵੈਰ ਕਰੇਗਾ ਹੀ ਨਹੀਂ। ਉਹਦੇ ਮਨ ਵਿੱਚ ਤਾਂ ਇਹ ਖਿਆਲ ਹੀ ਨਹੀਂ ਆਊਗਾ। ਤੇ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਸਥਾਨ ਤੇ ਖੜੇ ਹਾਂ। ਤੇ ਬਾਣੀ ਦੇ ਵਿੱਚ ਤਾਂ ਇਹ ਵੀ ਆਉਂਦਾ ਕਿ ਸਭੇ ਸਾਂਝੀ ਵਾਲ ਸਦਾਇਨ, ਮੈਂ ਕਿਸੇ ਨਾ ਦਿਸੇ ਬਾਹਰਾ ਜੀਓ, ਅਵਲ ਅੱਲਾ ਕੋਈ ਨਾ ਦਿਸਾ ਬਾਹਰਾ ਜੀਓ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਸੰਦੇਸ਼ ਮਜ਼ਹਬ ਦੇ ਸਾਡੇ ਕੋਲ ਇਹੋ ਜਿਹੇ ਹੈਗੇ ਆ, ਫਿਰ ਜੇ ਅਸੀਂ ਇਹਨਾਂ ਤੇ ਅਮਲ ਹੀ ਨਹੀਂ ਕਰਨਾ, है ना। कहते जिनके पुरब मनाते हो उनकी बात भी मानो, है ना। जे असी इन्हां मन्नी तां जाने गुरुआं पीरां नूं, तां मज़हब नूं मन्नी जांदे, पर मज़हब दी नहीं मानदे, है ना। गुरुआं पीरां दी असी गल ही नहीं मानदे। मसला ही इत्थे खड़ा, जे असी ਜਿਹੜੇ ਪੁਰਬ ਮਨਾ ਰਹੇ ਹਾਂ, ਇੰਨੀ ਦੂਰੋਂ ਅਸੀਂ ਚੱਲ ਕੇ ਆਏ ਹਾਂ, ਤੁਸੀਂ ਇੱਥੇ ਹੋ। ਬਹੁਤ ਸਾਰੇ ਇੱਥੇ ਸਿੰਧੀ ਭਾਈਚਾਰਾ ਮੈਂ ਦੇਖਿਆ ਵੀਰ ਜਿਹੜੇ ਸਿੰਧ ਤੋਂ ਆਉਂਦੇ ਆ ਇੱਥੇ,
ਬਹੁਤ ਵੱਡੀ ਗਿਣਤੀ ਤੇ ਹਰ ਧਰਮ ਦਾ ਹਰ ਵਰਗ ਦਾ ਬੰਦਾ ਇੱਥੇ ਆ। ਤੇ ਫਿਰ ਜੇ ਅਸੀਂ ਇਹਨਾਂ ਅਸੂਲਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦਾਂਗੇ ਤਾਂ ਫਿਰ ਬਿਲਕੁਲ ਵੀ ਇਹੋ ਜਿਹੀਆਂ ਗੱਲਾਂ ਹੋਣਗੀਆਂ ਹੀ ਨਹੀਂ, ਬਿਲਕੁਲ ਵੀ। ਕਿਉਂਕਿ ਧਰਮ ਅਸਲ 'ਚ ਜੇ ਧਰਮ ਦੀ ਅਸੀਂ ਪਰਿਭਾਸ਼ਾ ਨੂੰ ਸਮਝਣਾ ਕਰੀਏ ਤਾਂ ਉਹ ਇਹ ਹੈ ਕਿ ਧਰਮ ਤਾਂ ਨਾ ਕਦੀ ਦੇਖਿਆ ਜਾਵੇ ਤਾਂ ਨਾ ਧਰਮ ਹਿੰਦੂ ਹੁੰਦਾ ਹੈ, ਨਾ ਮੁਸਲਿਮ ਹੁੰਦਾ ਹੈ, ਨਾ ਸਿੱਖ ਹੁੰਦਾ। ਧਰਮ ਦੀ ਮੂਲ ਜਿਹੜਾ ਹੁੰਦਾ ਹੈ ਨਾ, ਬੇਸ ਹੁੰਦਾ ਜਿਹੜਾ, ਉਹ ਧਰਮ ਹੁੰਦਾ ਹੈ। ਜੇ ਧਰਮ ਦੇ ਅਸੀਂ ਬੇਸਿਕ ਚੀਜ਼ਾਂ ਨੂੰ ਸਮਝ ਲਈਏ ਨਾ, ਫਿਰ ਉਹ ਸਾਰੇ ਧਰਮਾਂ ਦੀ ਇੱਕੇ ਹੁੰਦੀਆਂ। ਉਹ ਕਹਿੰਦੇ ਨਾ ਹਿੰਦੂ ਹੈ ਬੁਰਾ, ਨਾ ਮੁਸਲਮਾਨ ਹੈ ਬੁਰਾ, ਬੁਰਾਈ पे आ जाए तो हर इंसान है। क्या बात है, कितना खूबसूरत गल ਨੂੰ ਕਨਕਲੂਡ ਕੀਤਾ, ਸਮ ਅਪ ਕੀਤਾ ਕਿ ਅਸਲ ਵਿੱਚ ਧਰਮ ਕੋਈ ਬੁਰਾ ਨਹੀਂ, ਧਰਮ ਕੋਈ ਕਾਬਲੇ ਨਫ਼ਰਤ ਨਹੀਂ, ਧਰਮ ਨੂੰ ਮੰਨਣ ਵਾਲੇ ਕਾਬਲੇ ਨਫ਼ਰਤ ਨਹੀਂ, ਇਨਸਾਨ ਦੇ ਆਪਣੇ ਅਮਾਲ ਕਾਬਲੇ ਨਫ਼ਰਤ ਹੈ। ਜਦੋਂ ਉਹ ਅਮਲ ਐਸੇ ਕਰਦਾ ਉਹਨਾਂ ਤੋਂ ਨਫ਼ਰਤ ਕਰਨੀ ਚਾਹੀਦੀ ਹੈ। ਔਰ ਕੀ ਬਾਤ ਹੈ, ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਦੋਸਤੋ, ਮਜ਼ੇ ਵਾਲੀ ਗੱਲ ਇਹ ਹੈ ਕਿ ਇਸ ਹਸਤੀ ਨੂੰ ਹਰ ਧਰਮ ਵਾਲੇ ਬਰਾਬਰ ਇਹਤਰਾਮ ਦੀ ਨਜ਼ਰ ਨਾਲ ਵੇਖਦੇ। ਇਹ ਸਭ ਤੋਂ ਵੱਡਾ ਸਬਕ ਹੈ ਸਾਡੇ ਲਈ ਕਿ ਅਸੀਂ ਇੱਕ ਦੂਸਰੇ ਦੇ ਧਰਮ ਨੂੰ ਕਿਉਂ ਇਹਤਰਾਮ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਸਾਨੂੰ, ਕਿ ਸਾਡੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ, ਉਹਨਾਂ ਨੇ ਹਰ ਧਰਮ ਨੂੰ, ਹਰ ਧਰਮ ਦੇ ਮੰਨਣ ਵਾਲੇ ਨੂੰ ਇਹਤਰਾਮ ਦੀ ਨਜ਼ਰ ਨਾਲ ਦੇਖਿਆ। ਤੁਸੀਂ ਸਾਡੇ ਵੀਰਾਂ ਦੀ ਗੱਲ ਸੁਣੀ, ਉਮੀਦ ਹੈ ਇਸ ਗੱਲ ਤੇ ਗੌਰ ਕਰੋਗੇ। ਰੱਬ ਰੱਖਾ।